ਜੀ ਬਿਲਕੁਲ। ਸੋ ਮਿੰਟੂ ਜੀ, ਜਿਸ ਹਿਸਾਬ ਦੇ ਨਾਲ ਇਕੱਠ ਸੀਗਾ, ਕਿਸੇ ਨੂੰ ਲੱਗਾ ਵੀ ਕਿਸੇ ਦਾ ਪੁੱਤ ਚਲਾ ਗਿਆ, ਭਰਾ ਚਲਾ ਗਿਆ, ਪੁੱਤ ਜਿਹੜਾ ਉਹ ਚਲਾ ਗਿਆ। ਇੰਨਾ ਵੱਡਾ ਇਕੱਠ ਵੀ ਬਹੁਤ ਘੱਟ ਜਿਹੜਾ ਉਹ ਦੇਖਣ ਨੂੰ ਮਿਲਿਆ। ਆਈ ਥਿੰਕ ਇਸ ਦੀ ਜਿਹੜੀ ਉਹ ਸੋਚ ਹੀ ਸੀਗੀ ਜਿਸ ਨੇ ਲੋਕਾਂ ਨੂੰ ਕੀਲਿਆ ਸੀਗਾ, ਜਿਸ ਦੇ ਕਰਕੇ ਲੋਕਾਂ ਨੂੰ ਇੱਦਾਂ ਲੱਗਾ। ਕੱਲ੍ਹ ਵੀ ਜਦੋਂ ਆਪਾਂ ਇੱਥੇ ਪ੍ਰੋਗਰਾਮ ਮਿੰਟੂ ਜੀ ਰੇਡੀਓ ਦੇ ਉੱਤੇ ਬਾਅਦ 'ਚ ਵੀ ਕਰ ਰਹੇ ਸੀ, ਲੋਕ ਪੁੱਬਾਂ ਮਾਰ ਮਾਰ ਕੇ ਰੋ ਕੇ ਕਰ ਰਹੇ ਸੀ, ਜਿਹਦੇ ਕਦੀ ਮਿਲੇ ਵੀ ਨਹੀਂ, ਉਹਨਾਂ ਨੂੰ ਵੀ ਇਹ ਸ਼ੋਅ ਗਿਆ। ਇਸ ਦੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਰਹੀ। ਹਾਂਜੀ ਹਾਂਜੀ ਜੀ, ਬਿਲਕੁਲ ਬਿਲਕੁਲ। ਇਹ ਤੇ ਹੈ ਕਿ ਮੈਂ ਜਿਵੇਂ ਕਿਹਾ ਕਿ ਬਹੁਤ ਘੱਟ ਲੋਕਾਂ ਦੇ ਹਿੱਸੇ ਏਦਾਂ ਦੀ ਜ਼ਿੰਦਗੀ ਆਉਂਦੀ ਹੈ, ਏਦਾਂ ਦੀ ਮੌਤ ਕਹਿ ਲਓ। ਬਹੁਤ ਘੱਟ ਲੋਕਾਂ ਦੇ ਕਿ ਜਦੋਂ ਇੰਨਾ ਵੱਡਾ ਸੋਗ ਮਨਾਇਆ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਮਿੰਟੂ ਜੀ, ਇੱਕ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਸਾਰੇ ਜਾਣੇ ਸ਼ੱਕ ਵੀ ਕਰਦੇ ਆ, ਜੋ ਸੁਭਾਵਿਕ ਆ, ਕਿਉਂਕਿ ਇਹ ਪਹਿਲੀ ਵਾਰੀ ਨਹੀਂ ਇੱਦਾਂ ਦਾ ਕਈਆਂ ਦੀ ਅਨਨੈਚੁਰਲ ਡੈਥ ਨੂੰ ਲੈ ਕੇ ਬੰਦਾ ਸੋਚਦਾ ਆ ਵੀ ਕਈ ਕੁਛ ਆ। ਜਿਹੜੀਆਂ ਗੱਲਾਂ ਚੱਲਦੀਆਂ ਨੇ ਵੀ ਐਡੀ ਜਲਦੀ ਜਲਦੀ ਉੱਥੋਂ ਗੱਡੀਆਂ ਚੱਕ ਦਿੱਤੀਆਂ ਗਈਆਂ, ਕੀ ਫੋਰੈਂਸਿਕ ਉੱਥੇ ਸਬੂਤ ਆ ਵੀ ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਉਹਨਾਂ ਨੇ ਇਕੱਠੇ ਕਰ ਲਏ ਹੋਣਗੇ, ਨਹੀਂ ਕਰ ਲਏ ਹੋਣਗੇ, ਕੀ ਉਸ ਦੇ ਬਾਰੇ ਕੁਛ ਪ੍ਰਸ਼ਾਸਨ ਨੇ ਦੱਸਿਆ ਕਿ ਨਹੀਂ? ਤੇ ਦੇਖੋ, ਇੰਨੀ ਬਾਰੀਕੀ ਦੇ ਨਾਲ ਉਹਨਾਂ ਨੇ ਕੋਈ ਹਾਲ ਦੀ ਘੜੀ ਨਹੀਂ ਦੱਸਿਆ, ਪਰ ਜਿਹੜੇ ਉੱਥੋਂ ਚੁੱਕ ਕੇ ਲਿਆਏ ਸਨ, ਐਂਬੂਲੈਂਸ ਦਾ ਇੱਕ ਡਰਾਈਵਰ ਤੇ ਡਾਕਟਰ, ਉਹਨਾਂ ਮੁੰਡਿਆਂ ਨੇ, ਯੰਗ ਮੁੰਡੇ ਸੀਗੇ, ਉਹਨਾਂ ਨੇ ਜ਼ਰੂਰ ਦੱਸਿਆ। ਕਹਿੰਦੇ ਕਿ ਜਾਮ ਬਹੁਤ ਤਗੜਾ ਲੱਗ ਗਿਆ ਸੀਗਾ, ਅੱਧਾ ਪੌਣਾ ਘੰਟਾ ਤੇ ਕਹਿੰਦੇ ਕਿ ਬੋਡੀ ਕੱਢਦਿਆਂ ਸਾਨੂੰ ਲੱਗ ਗਈ। ਅਸੀਂ ਜਾ ਕੇ ਜਿਹੜਾ ਐਂਬੂਲੈਂਸ ਦਾ ਡਾਕਟਰ ਆ, ਫਾਰਮਾਸਿਸਟ ਹੁੰਦਾ ਮੇਰੇ ਖਿਆਲ ਨਾਲ ਐਂਬੂਲੈਂਸ ਦੇ ਨਾਲ, ਤਾਂ ਆਪਾਂ ਪੰਜਾਬੀ ਚ ਉਹਨੂੰ ਡਾਕਟਰ ਕਹਿ ਦਿੰਦੇ ਆ, ਤਾਂ ਉਹ ਮੁੰਡੇ ਨੇ ਦੱਸਿਆ, ਕਹਿੰਦਾ ਕਿ ਮੈਂ ਜਾ ਕੇ ਨਬਜ਼ ਚੈੱਕ ਕੀਤੀ ਸੀ, ਉੱਥੇ ਹੀ ਡੈਥ ਹੋ ਚੁੱਕੀ ਸੀ ਔਨ ਦਾ ਸਪੌਟ। ਕੁਛ ਲੋਕ ਕਹਿੰਦੇ ਨਾ ਕਿ ਹਸਪਤਾਲ ਚ ਜਾ ਕੇ ਹੋਈ ਆ। ਉਹ ਕਹਿੰਦੇ ਕਿ ਬੋਡੀ ਇੰਨੀ ਬੁਰੀ ਤਰ੍ਹਾਂ ਫਸ ਗਈ ਸੀਗੀ, ਸਟੀਅਰਿੰਗ ਵਗੈਰਾ ਫਿਰ ਤੋੜਿਆ ਗਿਆ, ਸਾਨੂੰ ਪੌਣਾ ਘੰਟਾ ਲੱਗ ਗਿਆ। ਉਹ ਸਾਰੀ ਰੋਡ ਬਲੌਕ ਹੋ ਗਈ ਸੀ ਉਦੋਂ, ਠੀਕ ਰੋਡ ਬਲੌਕ ਹੋ ਗਈ ਸੀਗੀ। ਤਾਂ ਉਸ ਤੋਂ ਬਾਅਦ ਫਿਰ ਮਤਲਬ ਕਿ ਕਰੇਨਾਂ ਮੰਗਾਈਆਂ ਗਈਆਂ, ਕਰੇਨ ਵੀ ਇੱਕ ਨਹੀਂ, ਉਹ ਕਹਿੰਦੇ ਕਿ ਬਕਾਇਦਾ ਫਿਰ ਦੂਸਰੀ ਕਰੇਨ ਨੂੰ ਕਾਲ ਕਰਨੀ ਪਈ, ਫਿਰ ਜਾ ਕੇ ਰੋਡ ਖਾਲੀ ਹੋਈ ਹੈ। ਇਹ ਨਹੀਂ ਹੈ ਕਿ ਰੋਡ ਨਾਲ ਦੀ ਨਾਲ, ਦੇਖੋ ਮੈਂ ਔਨ ਦਾ ਰਿਕਾਰਡ ਜੋ ਸਟੇਟਮੈਂਟ ਹੈ ਮੈਂ ਉਹਦੇ ਬਿਹਾਫ ਤੇ ਗੱਲ ਕਰੂੰਗਾ, ਮਾਫ ਕਰਨਾ, ਮੈਂ ਇਹੋ ਜਿਹੇ ਸੰਵੇਦਨਸ਼ੀਲ ਮਸਲੇ 'ਚ ਕਦੇ ਵੀ ਆਪਣੇ ਕੋਲੋਂ ਕੋਈ ਜਾਣਕਾਰੀ ਨਹੀਂ ਦਿੰਦਾ ਹੁੰਦਾ। ਤਾਂ ਮੇਰਾ ਕੰਮ ਹੈ ਕਿ ਜੋ ਇਨਫੋਰਮੇਸ਼ਨ ਹੁਣ ਤੱਕ ਰਿਕਾਰਡ ਤੇ ਆਈ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਤਾਂ ਉਹਨੇ ਕਿਹਾ ਕਿ ਦੁਬਾਰਾ ਅਸੀਂ ਇੱਕ ਵੱਡੀ ਕਰੇਨ ਮੰਗਾਈ, ਫਿਰ ਦੋਨਾਂ ਨੂੰ ਅਸੀਂ ਪਾਸੇ ਕਰਕੇ ਤੇ ਉਹ ਜਿਹੜੀ ਆਵਾਜਾਈ ਆ ਚਲਾਈ ਆ। ਸੋ ਇਹ ਤੇ ਸਾਫ਼ ਗੱਲ ਹੈ ਕਿ ਕਈ ਵਾਰ ਤੁਹਾਨੂੰ ਕਾਲੀ ਕਾਲੀ ਚ ਰੋਡ ਜਿਹੜਾ ਖਾਲੀ ਕਰਨਾ ਪੈਂਦਾ, ਕਿਉਂਕਿ ਟਾਈਮ ਦੇਖੋ ਨਾ, ਉਹ ਕਹਿੰਦੇ ਕਿ ਅਸੀਂ 15-20 ਮਿੰਟ, ਜਿਹੜਾ ਇੱਕ ਪ੍ਰਤੱਖਦਰਸ਼ੀ ਪਹਿਲਾਂ ਮੈਂ ਤੁਹਾਨੂੰ ਦੱਸਿਆ, ਉਹ ਕਹਿੰਦਾ ਕਿ ਮੇਰੀ ਕਾਲ ਤੋਂ ਬਾਅਦ 20 ਮਿੰਟ 25 ਮਿੰਟ ਅੱਧਾ ਘੰਟਾ ਲਾ ਲਓ, 20 ਮਿੰਟ ਅੱਧਾ ਘੰਟਾ, ਉਦੋਂ ਬਾਅਦ ਐਂਬੂਲੈਂਸ ਆਉਂਦੀ ਹੈ। ਐਂਬੂਲੈਂਸ ਵਾਲੇ ਕੀ ਕਹਿੰਦੇ ਆ ਕਿ ਪੌਣਾ ਘੰਟਾ ਸਾਨੂੰ ਬੋਡੀ ਕੱਢਣ ਤੇ ਲੱਗ ਗਿਆ। ਤੁਸੀਂ ਹਿਸਾਬ ਲਾ ਲਓ ਕਿ ਦਿੱਲੀ ਵਾਲੇ ਹਾਈਵੇ ਤੇ ਉਦੋਂ ਤੱਕ ਕਿੰਨਾ ਵੱਡਾ ਜਾਮ ਲੱਗ ਗਿਆ ਹੋਵੇਗਾ। ਹਾਂ, ਇਹ ਸਬੂਤ ਇਕੱਠੇ ਕੀਤੇ ਨੇ ਕਿ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ, ਉਹਦੇ ਬਾਰੇ ਪੁਲਿਸ ਹੀ ਆਫੀਸ਼ੀਅਲੀ ਕੋਈ ਸਟੇਟਮੈਂਟ ਜਾਰੀ ਕਰ ਸਕਦੀ।